ਵਬਾ ਮੁਕਾਮੀ ਸਤ੍ਹਾ ਤੇ ਆਵੇ ਤੇ ਥੋੜੇ ਲੋਕਾਂ ਨੂੰ ਮੁਤਾਸਰ ਕਰਦੀ ਹੈ। ਮੁਲਕੀ ਸਤ੍ਹਾ ਤੇ ਆਵੇ ਤੇ ਚੋਖੇ ਲੋਕਾਂ ਨੂੰ ਮੁਤਾਸਰ ਕਰਦੀ ਹੈ। ਪਰ ਜਦੋਂ ਇਹ ਪੂਰੀ ਦੁਨੀਆ ਦੇ ਵਿੱਚ ਫੈਲ ਜਾਏ ਤਾਂ ਫਿਰ ਪੂਰੀ ਦੁਨੀਆ ਦਾ ਪਹੀਆ ਰੁਕ ਜਾਂਦਾ ਹੈ। ਜਦੋਂ ਸਮਾਜ ਦਾ ਪਹੀਆ ਰੁਕ ਜਾਏ, ਮੁਆਸ਼ ਰੁਕ ਜਾਏ ਤੇ ਰੋਜ਼ਗਾਰ ਖਤਮ ਹੋ ਜਾਏ, ਉਸ ਵੇਲੇ ਹਰ ਖੇਤਰ ਵਿੱਚ ਕਿਵੇਂ ਵਾਪਰਦਾ ਹੈ, ਕਿਵੇਂ ਜ਼ਿੰਦਗੀ ਗੁਜ਼ਾਰਨ ਵਾਲੇ ਲੋਕ ਉਸ ਤੋਂ ਮੁਤਾਸਰ ਹੁੰਦੇ ਨੇ, ਇੱਕ ਲਿਖਾਰੀ ਤੋਂ ਵੱਧ ਕੌਣ ਜਾਣ ਸਕਦਾ ਹੈ। ਅਸੀਂ ਦੇਖਦੇ ਹਾਂ ਕਿ ਵਬਾ ਦੀ ਜਿਹੜੀ ਤਾਰੀਖ ਹੈ ਉਹ ਅੱਜ ਦੀ ਨਹੀਂ, ਉਹ ਹਜ਼ਾਰਾਂ ਵਰਿਆਂ ਦੀ ਤਾਰੀਖ ਹੈ। 100 ਵਰੇ ਦੇ ਵਿੱਚ ਤਾਉਨ ਵਰਗੀ ਤੇ ਇਸੇ ਤਰ੍ਹਾਂ 100 ਸਾਲ ਪਹਿਲੇ ਲਗਭਗ ਅਜਿਹੀ ਵਬਾ ਨੇ ਪੂਰੀ ਦੁਨੀਆ ਨੂੰ ਮੁਤਾਸਰ ਕੀਤਾ ਤੇ ਲੱਖਾਂ ਦੀ ਤਾਦਾਦ ਵਿੱਚ ਇਨਸਾਨ ਮਰੇ। ਗੈਬਰੀਅਲ ਗਾਰਸੀਆ ਮਾਰਕੀਜ਼ ਨੇ, ਐਲਬਰਟ ਕਾਮਿਓ ਨੇ ਤੇ ਓਹਾਨ ਪਾਮਿਕ ਵਰਗੇ ਲਿਖਾਰੀਆਂ ਨੇ ਇਸ ਤੇ ਕਲਮ ਚੁੱਕਿਆ ਹੈ ਤੇ ਬਹੁਤ ਸੋਹਣੇ ਅਦਬ ਨੂੰ ਇਨਸਾਨਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਉਹਨਾਂ ਨੇ ਇਸ ਵਬਾ ਨੂੰ ਵੇਖਿਆ, ਗੋਖਿਆ ਤੇ ਉਸ ਦੇ ਹਵਾਲੇ ਨਾਲ ਇਨਸਾਨ ਦੇ ਦਿਮਾਗ ਉੱਤੇ, ਇਨਸਾਨ ਦੇ ਜਿਸਮ ਉੱਤੇ, ਇਨਸਾਨ ਦੀ ਨਫਸੀਆਤ ਉੱਤੇ, ਇਨਸਾਨ ਦੇ ਬਣਾਏ ਸਮਾਜ ਉੱਤੇ, ਉਹਦੀ ਮੁਲਕੀ ਤੇ ਬੈਨ ਅਲ-ਅਕਵਾਮੀ ਜਿਹੜੇ ਤਾਲੁਕਾਤ ਨੇ ਉਸ ਉੱਤੇ ਕਿਵੇਂ ਅਸਰ ਅੰਦਾਜ਼ ਹੋਈ ਹੈ ਵਬਾ, ਉਸ ਨੂੰ ਮੌਜ਼ੂ ਬਣਾਇਆ। 2022 ਦੇ ਵਿੱਚ ਨੈਣ ਸੁੱਖ ਹੋਰਾਂ ਦਾ ਨਾਵਲ ਵਬਾ ਤੇ ਵਸੇਬ ਸਾਹਮਣੇ ਆਉਂਦਾ ਹੈ। ਵਬਾ ਤੇ ਵਸੇਬ ਨੈਣ ਸੁੱਖ ਹੋਰਾਂ ਦਾ ਨਾਵਲ, ਇਸ ਨਾਵਲ ਨੂੰ 27 ਬਾਬਾਂ ਦੇ ਵਿੱਚ ਵੰਡਿਆ ਗਿਆ। ਇਸ ਨਾਵਲ ਤੋਂ ਪਹਿਲਾਂ ਉਹਨਾਂ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਠੀਕਰੀਆਂ, ਉਥਲ ਪਥਲ, ਸ਼ਹੀਦ, ਆਈ ਪੂਰੇ ਦੀ ਹਵਾ ਤੇ ਜੋਗੀ ਸਪਤਰਾ ਛਪ ਚੁੱਕੀਆਂ ਨੇ। ਮਾਧੂ ਲਾਲ ਹੁਸੈਨ ਨਾਵਲ ਵੀ ਉਹਨਾਂ ਦਾ ਛਾਪੇ ਚੜ੍ਹ ਚੁੱਕਿਆ ਹੈ। ਉਹਨਾਂ ਦੀਆਂ 2 ਕਿਤਾਬਾਂ ਨੂੰ ਟਾਹਾਂ ਐਵਾਰਡ ਵੀ ਮਿਲ ਚੁੱਕਿਆ ਹੈ। ਵਬਾ ਤੇ ਵਸੇਬ ਦੀ ਕਹਾਣੀ ਗੁਲਜ਼ਾਰ ਵਿਲਾਸ ਦੇ ਆਲ ਦੁਆਲੇ ਘੁੰਮਦੀ ਏ, ਪਰ ਇਹ ਗੁਲਜ਼ਾਰ ਵਿਲਾਸ ਤੋਂ ਨਿਕਲ ਕੇ ਮੁਲਕੀ ਸਤ੍ਹਾ ਤੇ ਚਲੀ ਜਾਂਦੀ ਏ ਤੇ ਫਿਰ ਬੈਨ ਅਲ-ਅਕਵਾਮੀ ਸਤ੍ਹਾ ਦੇ ਵਿੱਚ ਕੀ ਹੋ ਰਿਹਾ ਹੈ, ਸਮਾਜ ਕਿਵੇਂ ਉਸ ਤੋਂ ਮੁਤਾਸਿਰ ਹੁੰਦਾ ਹੈ, ਉਹ ਇਸ ਦਾ ਮੌਜ਼ੂ ਬਣ ਜਾਂਦਾ ਹੈ। ਕਹਾਣੀ ਨੂੰ ਬੜੀ ਖੂਬਸੂਰਤੀ ਦੇ ਨਾਲ ਬੁਣਿਆ ਗਿਆ ਹੈ। ਕਹਾਣੀ ਦੇ ਵਿੱਚ ਇੰਟਰਨੈਟ ਦੇ ਵਾਸੀ ਕਿਵੇਂ ਜੀਂਦੇ ਨੇ, ਵਟਸਐਪ ਗਰੁੱਪ ਕਿਵੇਂ ਬਣਦੇ ਨੇ ਤੇ ਫਿਰ ਡਿਸਟੈਂਸ ਲਰਨਿੰਗ, ਮਾਰਨਿੰਗ ਵਾਕਰਸ ਦਾ ਗਰੁੱਪ, ਇਸੇ ਤਰ੍ਹਾਂ ਲੋਕਾਂ ਦੇ ਜਿਹੜੇ ਮਸਲੇ ਨੇ, ਇਨਫਰਾਦੀ ਮਸਲੇ, ਇਜਤਮਾਈ ਮਸਲੇ, ਉਹ ਕਿਵੇਂ ਬਣ ਰਹੇ ਨੇ, ਕਿਵੇਂ ਉਹ ਹੱਲ ਹੋ ਰਹੇ ਨੇ। ਫਿਰ ਇਸ ਵਬਾ ਦੀ ਖੌਫ ਨਾਲ ਜਿਹੜਾ ਡਰ ਸਾਡੇ ਸਮਾਜ ਦੇ ਵਿੱਚ, ਸਾਡੇ ਇੱਕ ਦੂਜੇ ਜ਼ਿਹਨਾਂ ਦੇ ਵਿੱਚ ਪੁੰਗਰਿਆ, ਉਸ ਨੂੰ ਕਿਵੇਂ ਇਹਨਾਂ ਕਿਰਦਾਰਾਂ ਨੇ ਵੇਖਿਆ, ਉਹ ਵਬਾ ਤੇ ਵਸੇਬ ਨਾਵਲ ਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਨੈਣ ਸੁੱਖ ਹੋਰਾਂ ਨੇ ਬਿਆਨ ਕੀਤਾ ਹੈ। ਬੈਕ ਟਾਈਟਲ ਤੇ ਕੁਝ ਸਤਰਾਂ ਉਹਨਾਂ ਨੇ ਲਿਖੀਆਂ ਇਸ ਨਾਵਲ ਦੇ ਹਵਾਲੇ ਨਾਲ। ਇਸ ਨਾਵਲ ਦੇ ਵਿੱਚੋਂ ਹੀ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਜਿਹੜੀ ਚਿਤ ਨਾ ਚੇਤੇ ਉਹ ਅਨਹੋਣੀ ਹੋਈ, ਜਗਤ ਪ੍ਰਧਾਨਾਂ ਦੀਆਂ ਅਗਾਂਹ ਵਧੂ ਸਭ ਤਦਬੀਰਾਂ ਉਲਟ ਪਲਟ, ਜਿਉਂ ਤਵੀਤ ਪੁੱਠੇ ਪੈ ਜਾਂਦੇ ਨੇ, ਸੁਚੱਜੀ ਮਨਸੂਬਾਬੰਦੀ ਅਬਾਕਤ ਪਿਛਲੀ ਪੈਰੀ ਹੋ ਕੇ ਕੋਝੀ ਤੇ ਕੁਚੱਜੀ ਹੋਈ। ਸਾਰੇ ਸੁੱਗੜ ਸਿਆਣੇ ਸੁਧਾਰ ਵਿਗੜਦੇ ਜਾਪੇ, ਖਤਰੇ ਦੀਆਂ ਘੰਟੀਆਂ ਤੇ ਬਦੋਬਦੀ ਬਰਬਾਦੀ ਦੇ ਵੱਧਦੇ ਪਰਛਾਵੇਂ।
ਜ਼ੁਲਮ ਨਾਲ ਉਦਲੀ ਮੂੰਹ ਜ਼ੋਰ ਮਾਲ ਗੱਡੀ ਨੂੰ ਬ੍ਰੇਕ ਲਾਣੀ ਪਈ। ਮਾਲਕਾਂ ਦੇ ਸੁਪਨਿਆਂ ਨੂੰ ਸੰਨ ਲੱਗੀ ਤੇ ਮਿੰਨਤਾਂ ਮੁਰਾਦਾਂ ਦੇ ਮਹਿਲ ਮਨਾਰੇ ਡੋਲ ਰਹੇ। ਦੁਨੀਆ ਦੀ ਪ੍ਰੋਗਰੈਸ ਤੇ ਡਿਵੈਲਪਮੈਂਟ ਨੂੰ ਨਿੰਦਦੀਆਂ ਇਸ ਨਾਵਲ ਵਬਾ ਤੇ ਵਸੇਬ ਦੇ ਵਿੱਚ ਉਹ ਰਿਪੋਰਟਾਂ ਵੀ ਸ਼ਾਮਿਲ ਨੇ ਜੋ ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਬਣ ਕੇ ਚੱਲਦੀਆਂ ਰਹੀਆਂ। ਇੰਟਰਨੈਟ ਉੱਤੇ ਕੀ ਖਬਰਾਂ ਚੱਲੀਆਂ, ਲੋਕਾਈ ਦੇ ਤਬਸਰੇ, ਡਾਕਟਰਾਂ ਤੇ ਨਰਸਾਂ ਦੇ ਤਬਸਰੇ, ਇਸ ਦੇ ਨਾਲ ਨਾਲ ਟੈਲੀਵਿਜ਼ਨ 'ਤੇ ਕੀ ਹੁੰਦਾ ਰਿਹਾ, ਲੋਕਾਂ ਨੇ ਇੰਟਰਨੈਟ ਦੀ ਵਰਤੋਂ ਕਿਵੇਂ ਕੀਤੀ, ਡਿਸਟੈਂਸ ਲਰਨਿੰਗ ਤੇ ਘਰ ਬਹਿ ਕੇ ਕੰਮ ਕਰਨਾ, ਫਿਰ ਇਸ ਤਰ੍ਹਾਂ ਦੀਆਂ ਹੋਰ ਕਈ ਮਸਲਿਆਂ ਦਾ ਸਾਹਮਣਾ ਨਫਸੀਆਤੀ ਤੌਰ 'ਤੇ ਲੋਕਾਈ ਕਿਸ ਤਰ੍ਹਾਂ ਦੇ ਮਸਾਇਲ ਦਾ ਸ਼ਿਕਾਰ ਹੁੰਦੀ ਗਈ, ਉਹ ਸਾਰੀਆਂ ਚੀਜ਼ਾਂ ਨੂੰ ਵਬਾ ਤੇ ਵਸੇਬ ਦੇ ਵਿੱਚ ਮੌਜੂ ਬਣਾਇਆ। ਨੈਣ ਸੁੱਖ ਹੋਰਾਂ ਦੇ ਨਾਵਲ ਮਾਧੋ ਲਾਲ ਹੁਸੈਨ ਦੇ ਵਿੱਚ ਜੋ ਨੈਣ ਸੁੱਖ ਹੋਰੀ ਨਜ਼ਰ ਆਉਂਦੇ ਨੇ, ਉਹ ਉਸ ਤੋਂ ਅਗਲੇ ਨਾਵਲ ਵਬਾ ਤੇ ਵਸੇਬ ਦੇ ਵਿੱਚ ਉਸ ਤੋਂ ਬਿਲਕੁਲ ਇੱਕ ਵੱਖਰੇ ਨਾਵਲਕਾਰ ਦੇ ਤੌਰ 'ਤੇ ਸਾਹਮਣੇ ਆ ਰਹੇ ਨੇ। ਇਸ ਨਾਵਲਕਾਰ ਨੇ ਇੱਕ ਅੱਖਰ ਵਾਰ-ਵਾਰ ਦੁਹਰਾਇਆ ਹੈ। ਮੈਂ ਦੋ ਲਫ਼ਜ਼ ਇਕੱਠੇ ਕਰ ਰਿਹਾ ਤਾਂ ਜੇ ਵਜ਼ਨ ਜ਼ੋਰ ਜ਼ਰਾ ਜ਼ਿਆਦਾ ਬਣ ਜੇ। ਵਾਰ-ਵਾਰ ਤੇ ਦੁਹਰਾਇਆ ਹੈ। ਅਗਦੋਂ ਲਫ਼ਜ਼ ਉਹ ਇੰਨਾ ਵਰਤਦੇ ਨੇ, 200 ਸਫ਼ਿਆਂ ਦੇ ਵਿੱਚ ਘੱਟੋ ਘੱਟ ਉਹਨਾਂ ਨੇ 700 ਵਾਰੀ ਇਹ ਲਫ਼ਜ਼ ਅਗਦੋਂ ਵਰਤਿਆ। ਤੇ ਇਹੋ ਜਿਹੇ ਲਫ਼ਜ਼ਾਂ ਨੂੰ ਕਿਸੇ ਨਾਵਲਕਾਰ ਨੂੰ ਇਹਨਾਂ ਤੋਂ ਥੋੜ੍ਹਾ ਜਿਹਾ ਬਚਣਾ ਚਾਹੀਦਾ। ਇਸ ਨਾਵਲ ਦੇ ਕੁੱਲ ਸਫ਼ੇ 200 ਨੇ, ਮੁੱਲ 500 ਰੁਪਇਆ ਹੈ। ਕਿਤਾਬ ਤ੍ਰਿੰਚਨ ਲਾਹੌਰ ਵੱਲੋਂ ਇਹ ਨਾਵਲ ਛਾਪਿਆ ਗਿਆ। ਇਸ ਨਾਵਲ ਦੇ 27 ਬਾਬ ਨੇ। ਸ਼ੁਰੂ ਤੋਂ ਹੀ ਇਹ ਨਾਵਲ ਤੁਹਾਨੂੰ ਪੜ੍ਹਨ 'ਤੇ ਮਜਬੂਰ ਕਰ ਦੇਗਾ। ਇਸ ਦੀ ਕਹਾਣੀ ਕਿਵੇਂ ਅੱਗੇ ਜਾ ਕੇ ਟੁਰਦੀ ਏ, ਇਹ ਪੜ੍ਹਨ ਨਾਲ ਹੀ ਤਾਲੁਕ ਰੱਖਦੀ ਏ। ਤੇ ਇਸ ਨਾਵਲ ਨੂੰ ਪੜ੍ਹਨ ਤੋਂ ਬਾਅਦ ਨਾਵਲਕਾਰ ਦੇ ਫਨ ਦੇ ਹਵਾਲੇ ਨਾਲ ਚੰਗਾ ਫੈਸਲਾ ਕੀਤਾ ਜਾ ਸਕਦਾ ਹੈ। ਤੇ ਐਲਬਰਟ ਕਾਮਿਊ ਹੋਵੇ, ਗੈਬਰੀਅਲ ਗਾਰਸੀਆ ਮਾਰਕੀਜ਼ ਹੋਵੇ ਜਾਂ ਓਹਾਨ ਪਾਮਕ, ਇਸ ਨਾਵਲਕਾਰ ਨੇ ਉਹਨਾਂ ਨਾਵਲ ਨਗਾਰਾਂ ਨੂੰ ਖਾਸ ਤੌਰ 'ਤੇ ਪੜ੍ਹਿਆ ਹੋਇਆ ਹੈ। ਤੇ ਵਬਾ ਤੇ ਵਸੇਬ ਪੰਜਾਬੀ ਜ਼ੁਬਾਨ ਵਿੱਚ ਇੱਕ ਵਧੀਆ ਵਾਧਾ ਹੈ।